ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ। ਸੋ ਕਰਦੇ ਹਾਂ ਉਹਨਾਂ ਦਾ ਸਵਾਗਤ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਤੇ ਜਾਵਾਂਗੇ ਤੇ ਉਹਨਾਂ ਦੀ ਚੀਰ ਫਾੜ ਕਰਕੇ ਦੇਖਾਂਗੇ ਕਿ ਕੀ ਬਣਦਾ। ਸੋ ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ। ਜੀ ਸ਼ੁਕਰੀਆ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਹੋਲੀ ਅਤੇ ਹੋਲੇ ਮਹੱਲੇ ਦੀ ਸਭ ਨੂੰ ਮੁਬਾਰਕਬਾਦ ਜੀ। ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ। ਸੋ ਸਾਡੇ ਸੁਣ ਰਹੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ। ਸੋ ਖਬਰਾਂ ਤੇ ਚਲੀਏ ਜੀ। ਤਿਉਹਾਰ ਕੋਈ ਵੀ ਹੋਵੇ ਪਰ ਖਬਰਾਂ ਦਾ ਰੌਂ ਸਾਨੂੰ ਪਤਾ ਹੈ ਕਿਹੋ ਜਿਹਾ ਹੀ ਰਹਿੰਦਾ। ਕੁਝ ਤਲਖ ਖਬਰਾਂ ਹੁੰਦੀਆਂ ਨੇ, ਕੁਝ ਸੁਖਦ ਖਬਰਾਂ ਹੁੰਦੀਆਂ ਨੇ, ਪਰ ਖਬਰ ਪੇਸ਼ ਤਾਂ ਕਰਨੀ ਪੈਂਦੀ ਹੈ ਕਿਉਂਕਿ ਉਹ ਸਾਡੀ ਰੂਟੀਨ ਹੈ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ, ਸੂਚਨਾ ਪਹੁੰਚਾਉਂਦੇ ਰਹਿਣਾ। ਸੋ ਪਹਿਲੀ ਖਬਰ ਕਹਿੰਦੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਵੱਲੋਂ ਕੀਤੇ ਗਏ ਹਮਲੇ 'ਚ 4 ਲੋਕ ਜ਼ਖਮੀ ਹੋ ਗਏ ਨੇ ਜੀ। ਦੇਖੋ ਇਹ ਜਿਹੜਾ ਪ੍ਰਵਾਸੀ ਮਜ਼ਦੂਰ ਵੱਲੋਂ ਕਹੀਏ ਆਪਾਂ, ਦਰਅਸਲ ਕੀ ਹੈ ਕਿ ਅੱਜ ਸ੍ਰੀ ਦਰਬਾਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਜੀ ਸਰਾਂ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਦਰਬਾਰ ਸਾਹਿਬ ਦੇ 2 ਮੁਲਾਜ਼ਮਾਂ ਸਮੇਤ 4 ਵਿਅਕਤੀਆਂ ਨੂੰ ਸਖਤ ਜ਼ਖਮੀ ਕਰਨ ਦੀ ਸੂਚਨਾ ਮਿਲੀ ਹੈ। ਤੁਹਾਨੂੰ ਪਤਾ ਹੋਲੀ ਵਾਲਾ ਦਿਨ ਹੈ, ਵੈਸੇ ਮੀਡੀਆ ਦਾ ਦਿਨ ਵੀ ਅੱਜ ਦਾ ਨਾ ਆਫ ਹੁੰਦਾ ਤਕਰੀਬਨ ਇੰਡੀਆ 'ਚ। ਬਹੁਤ ਵੱਡੇ ਪੱਧਰ ਤੇ ਜਿਹੜੇ ਮੀਡੀਆ ਪਰਸਨ ਹੁੰਦੇ ਉਹਨਾਂ ਨੂੰ ਛੁੱਟੀ ਹੁੰਦੀ ਹੈ, ਅਖਬਾਰ ਵੀ ਨਹੀਂ ਛਪਦੇ। ਸੋ ਗੱਲ ਇਹ ਹੈ ਕਿ ਕੁਝ ਜਾਣਕਾਰੀ ਜਿਹੜੀ ਹੈ ਉਹ ਸੀਮਤ ਹੈ। ਮੈਂ ਇਹ ਇੱਕ ਤਰ੍ਹਾਂ ਨਾਲ ਡਿਸਕਲੇਮਰ ਦੇ ਦੇਵਾਂ ਕਿਉਂਕਿ ਦਿਨ ਬਹੁਤ ਵੱਡਾ ਹੁੰਦਾ ਹੋਲੀ ਦੀਵਾਲੀ ਦਾ, ਤਾਂ ਤਕਰੀਬਨ ਮੀਡੀਆ ਅਦਾਰੇ ਵੀ ਆਫ ਹੁੰਦੇ ਆ। ਤਾਂ ਖੈਰ ਜਿਹੜੀ ਇਹ ਮੁੱਢਲੀ ਸੂਚਨਾ ਮਿਲੀ ਹੈ ਕਿ ਜੋ ਪ੍ਰਾਪਤ ਵੇਰਵੇ ਆ ਕਿ ਇੱਕ ਪ੍ਰਵਾਸੀ ਮਜ਼ਦੂਰ ਨੂੰ ਜਦੋਂ ਗੁਰੂ ਰਾਮਦਾਸ ਸਰਾਂ ਵਿੱਚ ਬੈਠੇ ਨੂੰ ਬਾਹਰ ਜਾਣ ਲਈ ਸੇਵਾਦਾਰਾਂ ਨੇ ਕਿਹਾ ਤਾਂ ਉਸਨੇ ਲੋਹੇ ਦੀ ਇੱਕ ਰਾੜ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ, ਜਿਸ ਨਾਲ ਗਗਨਦੀਪ ਸਿੰਘ ਤੇ ਜਸਵੀਰ ਸਿੰਘ ਨਾਂ ਦੇ 2 ਸੇਵਾਦਾਰ ਗੰਭੀਰ ਜ਼ਖਮੀ ਹੋ ਗਏ, ਜਦਕਿ ਗੁਰਿੰਦਰ ਸਿੰਘ ਨਾਂ ਦੇ ਮੁਹਾਲੀ ਤੋਂ ਆਏ ਇੱਕ ਸ਼ਰਧਾਲੂ ਸਮੇਤ 2 ਸ਼ਰਧਾਲੂ ਜ਼ਖਮੀ ਹੋ ਗਏ। ਠੀਕ ਹੈ ਜੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਕਹਿ ਸਕਦੇ ਹਾਂ ਕਿ ਦਰਬਾਰ ਸਾਹਿਬ ਦੇ 2 ਮੁਲਾਜ਼ਮਾਂ ਸਮੇਤ 4 ਜ਼ਖਮੀ ਹੋਇਆ। ਹਾਲਾਂਕਿ ਮੁੱਢਲੇ ਤੌਰ ਤੇ ਅਸੀਂ ਵੀ ਕਨਫਿਊਜ਼ ਸੀ ਕਿਉਂਕਿ ਇਦਾਂ ਕਿਹਾ ਜਾ ਰਿਹਾ ਸੀਗਾ ਕਿ ਸ਼ਾਇਦ ਦਰਬਾਰ ਸਾਹਿਬ ਅੰਦਰ ਇਹ ਮਤਲਬ ਕਿ ਜਿਵੇਂ ਆਪਾਂ ਦੇਖਦੇ ਪ੍ਰਕਰਮਾ ਵਗੈਰਾ, ਤਾਂ ਉੱਥੇ ਇਹ ਸਭ ਕੁਝ ਹੋਇਆ। ਨਹੀਂ, ਐਸਾ ਨਹੀਂ ਹੈ। ਦੱਸਦੇ ਆ ਕਿ ਇਹ ਸਰਾਂ ਦਾ ਮਾਮਲਾ ਹੈ। ਪਰ ਇਹਦੇ ਵਿੱਚ ਜਿਹੜੀ ਗੱਲ ਵੇਖਣ ਵਾਲੀ ਹੈ ਉਹ ਇਹੋ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਕਦੇ ਉੱਥੇ ਫੋਟੋਗ੍ਰਾਫਰਾਂ ਦੀ ਗੁੰਡਾਗਰਦੀ ਸਾਹਮਣੇ ਆਉਂਦੀ ਹੈ, ਕਦੇ ਕੁਝ ਹੋਰ ਜਿੱਦਾਂ ਆਪਾਂ ਦੇਖਦੇ ਹਾਂ ਕਿ ਸੇਵਾਦਾਰਾਂ ਦਾ ਬਿਹੇਵ ਹੈ ਜਿਹੜਾ ਉਹਦੀ ਸ਼ਿਕਾਇਤ ਸੰਗਤ ਕਰਦੀ ਆ। ਕੁਝ ਉੱਥੇ ਹੋਰ ਜਿਸ ਤਰ੍ਹਾਂ ਫਿਰਦੇ ਨੇ ਲੋਕ, ਜਿਵੇਂ ਨਿਹੰਗ ਸਿੰਘਾਂ ਦੇ ਬਾਣੇ 'ਚ ਖਾਸ ਤੌਰ ਤੇ ਕੁਝ ਕੁ, ਮੈਂ ਸਾਰਿਆਂ ਦਾ ਜ਼ਿਕਰ ਨਹੀਂ ਕਰਾਂਗਾ, ਕਿ ਉਹਨਾਂ ਦੇ ਬਿਹੇਵ ਨੂੰ ਲੈ ਕੇ ਵੀ ਸ਼ਿਕਾਇਤ ਕਰਦੀ ਆਮ ਸੰਗਤ। ਤਾਂ ਇਹ ਸਾਰੀਆਂ ਚੀਜ਼ਾਂ ਆਪਣੀ ਆਪਣੀ ਜਗ੍ਹਾ ਤੇ ਚੱਲ ਰਹੀਆਂ ਹੈ, ਉਹ ਠੀਕ ਆ। ਹੁਣ ਗੱਲ ਇਹ ਆ ਕਿ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਇਹ ਸਾਰਾ ਕੁਝ ਉੱਥੇ ਵਾਪਰਦਾ, ਉਦੋਂ ਜਦੋਂ ਇਸੇ ਤਰ੍ਹਾਂ ਹੀ ਤੁਹਾਨੂੰ ਯਾਦ ਹੋਣਾ ਹੈ ਇੱਕ ਜੱਜ ਮੱਥਾ ਟੇਕਣ ਆਉਂਦੇ ਆ ਤੇ ਉਹਨਾਂ ਦੇ ਗਨਮੈਨ ਤੋਂ ਪਿਸਟਲ ਖੋ ਕੇ ਸਾਊਥ ਦਾ ਇੱਕ ਵਿਅਕਤੀ ਸੁਸਾਈਡ ਕਰ ਲੈਂਦਾ ਹੈ ਜੀ। ਠੀਕ ਹੈ ਨਾ। ਤਾਂ ਇਹ ਸਾਰਾ ਕੁਝ ਜਿਹੜਾ ਹੈ ਨਾ, ਇਹ ਥੋੜਾ ਸੋਚਣਾ ਵਿਚਾਰਨਾ ਪਵੇਗਾ ਕਿ ਉੱਥੇ ਇਹ ਕਿਉਂ ਵਾਪਰ ਰਿਹਾ, ਕਿਸ ਤਰ੍ਹਾਂ ਵਾਪਰ ਰਿਹਾ, ਫਿਰ ਸਰਾਂ ਦੇ ਵਿੱਚ ਇਹ ਕਿਉਂ ਬੈਠਾ ਸੀਗਾ, ਫਿਰ ਇਹਦੇ ਕੋਲ ਰੋਡ ਕਿੱਥੋਂ ਆਈ। ਇਹ ਸਾਰੇ ਸਵਾਲਾਂ ਦੇ ਜਵਾਬ ਤੇ ਇਹਨਾਂ ਪ੍ਰਬੰਧਕਾਂ ਨੂੰ ਦੇਣੇ ਪੈਣਗੇ। ਪਰ ਮਾਮਲਾ ਇਹ ਹੈ ਕਿ ਪਹਿਲਾਂ ਪਤਾ ਕੀਤਾ ਜਾਣਾ ਚਾਹੀਦਾ। ਜਿਵੇਂ ਮੈਂ ਸ਼ੁਰੂ 'ਚ ਦੱਸਿਆ ਕਿ ਬੰਦੇ ਤੇ 4 ਜ਼ਖਮੀ ਹੋ ਗਏ ਨੇ, ਐਡਾ ਤਕੜਾ ਹਮਲਾ ਕੀਤਾ ਇੱਕ ਬੰਦੇ ਨੇ। ਜੇ 4 ਜ਼ਖਮੀ ਕੀਤੇ ਤੇ ਤਾਂ ਮਤਲਬ ਹੈ ਕਿ ਉਹਦੇ ਹੱਥ ਦੇ ਵਿੱਚ ਕੋਈ ਚੀਜ਼ ਤੇ ਆਈ ਹੈ, ਤੇ ਤਦ ਹੀ ਹੈ ਨਾ। ਤੇ ਦੂਜਾ ਕਿ ਉਹ ਕਦੋਂ ਦਾ ਸੀ, ਕਿਵੇਂ ਇੱਥੇ ਬੈਠਾ ਸੀਗਾ, ਕੀ ਉਹਦੇ ਕੋਲ ਪਹਿਲਾਂ ਹੀ ਰੋਡ ਇਤਿਆਦਿ ਕੋਈ ਵੀ ਚੀਜ਼ ਜਿਹੜੀ ਉਹਨੇ ਵਰਤੋਂ ਕੀਤੀ ਆ, ਕੀ ਉਹ ਲੈ ਕੇ ਅੰਦਰ ਗਿਆ ਸੀ। ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੇਰੇ ਖਿਆਲ ਦੇ ਨਾਲ ਉਹ ਸਾਫ਼ ਹੋਣੀਆਂ ਚਾਹੀਦੀਆਂ, ਕਲੀਅਰ ਹੋਣੀਆਂ ਚਾਹੀਦੀਆਂ। ਪਰ ਪ੍ਰਬੰਧ ਜਿਹੜੇ ਆ ਹੋਰ ਵੀ ਚੌਕਸ ਰੱਖਣੇ ਚਾਹੀਦੇ ਆ ਕਿਉਂਕਿ ਅੱਗੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉੱਥੇ ਵਾਪਰ ਰਹੀਆਂ ਨੇ। ਪਰ ਹਾਲ ਦੀ ਘੜੀ ਮੈਂ ਇੱਕ ਅਪੀਲ ਹੀ ਕਰੂੰਗਾ ਕਿ ਸਾਨੂੰ ਕੋਈ ਵੀ ਧਾਰਨਾ
ਜਾਂ ਕੋਈ ਵੀ ਪਰਸੈਪਸ਼ਨ ਹਾਲੇ ਨਹੀਂ ਬਣਾਉਣੀ ਚਾਹੀਦੀ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅੱਜ ਲਗਭਗ ਮੀਡੀਆ ਦਾ ਵੀ ਆਫ ਹੁੰਦਾ, ਪਰ ਕਿਉਂਕਿ ਆਪਣੀ ਸੇਵਾ ਤੁਹਾਨੂੰ ਪਤਾ ਜਾਰੀ ਰਹਿੰਦੀ ਆ। ਤਾਂ ਗੱਲ ਇਹ ਆ ਕਿ ਜਿਵੇਂ ਹੀ ਉੱਥੋਂ ਸਾਰਾ ਕੁਝ ਆਪਾਂ ਨੂੰ ਨਿਕਲ ਕੇ ਆਏਗਾ, ਪੁਲਿਸ ਕੀ ਕਹਿੰਦੀ ਆ ਇਹਦੀ ਮਨੋਸਥਿਤੀ ਬਾਰੇ, ਜਾਂ ਸਾਰੀਆਂ ਚੀਜ਼ਾਂ ਕਿੱਥੋਂ ਆਇਆ, ਕੌਣ ਹੈ, ਕਿਹਨੇ ਭੇਜਿਆ, ਸਾਰਾ ਕੁਝ ਜਦੋਂ ਪਤਾ ਲੱਗੇਗਾ ਜਾਂ ਕੋਈ ਸੀਸੀਟੀਵੀ ਨਿਕਲਦੀ ਹੈ, ਫਿਰ ਉਸ ਤੋਂ ਬਾਅਦ ਹੀ ਕੋਈ ਰਾਏ ਬਣਾਉਣੀ ਚਾਹੀਦੀ ਹੈ। ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਇੱਕ ਨੈਰੇਟਿਵ ਜਿਹੜਾ ਹੈ ਨਾ ਉਹ ਚੱਲਦਾ ਹੈ, ਇੱਕ ਵਰਤਾਂਤ ਚੱਲਦਾ ਹੈ ਪੰਜਾਬੀ ਵਰਸਸ ਪ੍ਰਵਾਸੀ। ਤਾਂ ਜਿਹੜਾ ਪੰਜਾਬੀ ਵਰਸਸ ਪ੍ਰਵਾਸੀ ਹੈ ਨਾ, ਮਾਫ ਕਰਨਾ, ਜੀ ਉਹ ਠੀਕ ਆ। ਕੁਝ ਬੰਦੇ ਜਿਸ ਸੈਂਟੀਮੈਂਟ ਤੋਂ ਸੋਚਦੇ, ਮੈਂ ਉਹਨਾਂ ਦੀ ਵੀ ਕਦਰ ਕਰਦਾ, ਮੈਂ ਕਿਸੇ ਦਾ ਕੋਈ ਮਤਲਬ ਕਿ ਕਦੇ ਵੀ ਪੱਖ ਰੱਦ ਨਹੀਂ ਕਰਦਾ। ਪਰ ਉਹਦੇ ਚ ਕੀ ਆ ਕਿ ਜੇ 5% ਕਿਸੇ ਨੂੰ ਇਧਰਲੇ ਪਾਸੇ ਤੋਂ ਫਾਇਦਾ ਹੁੰਦਾ, ਜਿਹੜੇ ਬੰਦੇ ਉਹ ਮੁੱਦਾ ਚੁੱਕਦੇ ਆ, ਤਾਂ ਉਹਦਾ ਮੇਰੇ ਖਿਆਲ ਦੇ ਨਾਲ ਦੁੱਗਣਾ ਤਿੱਗਣਾ ਫਾਇਦਾ ਜਿਹੜਾ ਉਹਨਾਂ ਲੋਕਾਂ ਨੂੰ ਹੋਏਗਾ ਜਿਹੜੇ ਝਾਕ ਚ ਬੈਠੇ ਆ ਕਿ ਕਦੋਂ ਸਾਡਾ ਦਾ ਲੱਗੇ। ਉਹ ਕੌਣ ਆ, ਉਹ ਫੋਰਸਸ ਕਿਹੜੀਆਂ, ਤੁਹਾਨੂੰ ਸਭ ਨੂੰ ਪਤਾ ਹੀ ਆ। ਸੋ ਇਸ ਕਰਕੇ ਕੁਝ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਕਿ ਬਿਨਾਂ ਪੂਰੀ ਜਾਣਕਾਰੀ ਤੋਂ ਚੀਜ਼ਾਂ ਚੱਲਣੀਆਂ ਸਟਾਰਟ ਹੋ ਜਾਂਦੀਆਂ। ਮੈਂ ਅਪੀਲ ਕਰੂੰਗਾ ਕਿ ਇੰਤਜ਼ਾਰ ਕਰੋ, ਸਾਰੇ ਤੱਥ ਜਦੋਂ ਖੁੱਲ ਜਾਣਗੇ, ਸਾਰੇ ਤੱਥ ਜਦੋਂ ਰੌਸ਼ਨੀ ਚ ਆ ਜਾਣਗੇ, ਫੇਰ ਹੀ ਆਪਾਂ ਨੂੰ ਪਤਾ ਲੱਗੇਗਾ। ਤਾਂ ਫਿਲਹਾਲ ਮੁੱਢਲੀ ਜਾਣਕਾਰੀ ਆ, ਪੁਲਿਸ ਨੂੰ ਉਹ ਫੜਾ ਦਿੱਤਾ ਗਿਆ। ਉਹਦੇ ਵੀ ਮੈਂ ਦੇਖ ਰਿਹਾ ਸੀ ਬਲੀਡਿੰਗ ਕਾਫੀ ਹੋ ਰਹੀ ਸੀਗੀ। ਇਹਦਾ ਮਤਲਬ ਆ ਕਿ ਜਾਂ ਤੇ ਉਹਨੂੰ ਵੀ ਸੱਟਾਂ ਲੱਗੀਆਂ ਨੇ, ਜਾਂ ਉਹਨੇ ਵੀ ਹੋ ਸਕਦਾ ਕੋਈ ਸਿਰ ਆਪਣਾ ਕੰਧ ਚ ਮਾਰ ਲਿਆ ਹੋਵੇ। ਇਹ ਸਾਰੀਆਂ ਚੀਜ਼ਾਂ ਹਾਲੇ ਆਪਾਂ ਮੇਰੇ ਖਿਆਲ ਦੇ ਨਾਲ ਥੋੜਾ ਇੰਤਜ਼ਾਰ ਤੇ ਛੱਡ ਦਈਏ ਕਿ ਸਵੇਰੇ ਜਦੋਂ ਦਿਨ ਚੜ੍ਹੇਗਾ ਹੁਣ ਪਤਾ ਲੱਗੇਗਾ ਕਿ ਇਸ ਮਾਮਲੇ ਦੇ ਵਿੱਚ ਅਸਲ ਕਹਾਣੀ ਕੀ ਆ। ਤੇ ਜੇ ਇਹ ਠੀਕ ਠਾਕ ਆ ਬੰਦਾ, ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੁਝ ਸਵਾਲ ਪ੍ਰਬੰਧ ਤੇ ਵੀ ਉੱਠਦੇ ਹੁੰਦੇ ਆ ਕਿ ਭਾਈ ਇਹ ਸਾਰਾ ਕੁਝ ਜਿਹੜਾ ਹੈ ਉਹ ਕਿਵੇਂ ਹੋ ਰਿਹਾ, ਕਿ ਕੋਈ ਬੰਦਾ ਏਦਾਂ ਕੋਈ ਲੱਠ ਲੈ ਕੇ, ਕੋਈ ਰੋਡ ਲੈ ਕੇ ਬਾਹਰੋਂ ਆ ਕੇ ਇਸ ਤਰ੍ਹਾਂ ਬੈਠਾ ਸ਼ੱਕੀ ਹਾਲਤ ਦੇ ਵਿੱਚ, ਤਾਂ ਉਹ ਪਹਿਲਾਂ ਮੇਰੇ ਖਿਆਲ ਦੇ ਨਾਲ ਉਸ ਨੂੰ ਰੋਕਣਾ ਚਾਹੀਦਾ ਸੀਗਾ ਜੀ। ਹੋ ਸਕਦਾ ਕੋਈ ਇਦਾਂ ਦਾ ਤਾਂ ਮਾਮਲਾ ਹੈ ਜਿਹੜਾ ਕੋਈ ਜਾਨੀ ਨੁਕਸਾਨ ਤੱਕ ਵੀ ਪਹੁੰਚ ਸਕਦਾ ਸੀ, ਜਿਸ ਤਰ੍ਹਾਂ ਦਾ ਉਹਨੇ ਖਤਰਨਾਕ ਹਮਲਾ ਕੀਤਾ। ਜੀ ਜੀ ਜੀ। ਸੋ ਜੋ ਮੁੱਢਲੀ ਜਾਣਕਾਰੀ ਜਿਹੜੀ ਆਪਾਂ ਵੈਬ ਪੋਰਟਲਸ ਦੇ ਜ਼ਰੀਏ ਪੜ੍ਹ ਰਹੇ ਹਾਂ, ਇੱਕ ਪੋਰਟਲ ਲਿਖ ਰਿਹਾ ਹੈ ਕਿ ਨੌਜਵਾਨ ਹਰਿਆਣੇ ਦਾ ਦੱਸਿਆ ਜਾ ਰਿਹਾ ਹੈ, ਬਾਕੀ ਜਾਂਚ ਹਾਲੇ ਚੱਲ ਰਹੀ ਹੈ। ਸੋ ਆਪਾਂ ਅਗਲੀ ਖਬਰ ਤੇ ਜੀ ਜੀ ਪੁਨੀਆ ਜੀ, ਸੌਰੀ ਮਿੰਟੂ ਜੀ, ਤੁਸੀਂ ਕੋਈ ਜਾਣਕਾਰੀ ਐਡ ਕਰਨਾ ਚਾਹੁੰਦੇ ਸੀ? ਨਹੀਂ, ਮੈਂ ਤਾਂ ਕਹਿ ਰਿਹਾ ਕਿ ਜੇ ਪਛਾਣ ਉਹਦੀ ਹੋਈ ਆ ਤਾਂ ਬਿਲਕੁਲ ਆਪਾਂ ਨੂੰ ਫਿਰ ਹਰਿਆਣਵੀ ਕਹਿ ਸਕਦੇ ਆ। ਇੱਥੇ ਪਹਿਲਾਂ ਮੁੱਢਲੇ ਤੌਰ ਤੇ ਪ੍ਰਵਾਸੀ ਲਿਖਿਆ ਗਿਆ ਸੀ, ਤੇ ਪ੍ਰਵਾਸੀ ਅਕਸਰ ਆਪਾਂ ਜਿਹੜੇ ਪੂਰਵਾਂਚਲੀ ਹੁੰਦੇ ਆ ਉਹਨਾਂ ਵਾਸਤੇ ਸ਼ਬਦ ਇਸਤੇਮਾਲ ਕਰਦੇ ਆ। ਤਾਂ ਬਹਰਹਾਲ ਇਹ ਹਰਿਆਣਵੀ ਹੈ, ਤੇ ਇਹ ਤੇ ਆਪਣੇ ਪੰਜਾਬ ਦਾ ਹੀ ਹਿੱਸਾ ਸੀਗਾ ਨਾ ਹਰਿਆਣਾ, ਤੇ 1966 ਜੀ ਜੀ ਜੀ। ਸੋ ਅਗਲੀ ਖਬਰ ਤੇ ਚੱਲੀਏ ਤਾਂ ਅੱਜ ਮੋਗਾ ਦੇ ਵਿੱਚ ਸ਼ਿਵ ਸੈਨਾ ਦੇ ਆਗੂ ਨਾਲ ਘਟਨਾ ਵਾਪਰ ਜਾਂਦੀ ਹੈ, ਤੇ ਉਸ ਤੋਂ ਬਾਅਦ ਸ਼ਿਵ ਸੈਨਾ ਦੇ ਜਿਹੜੇ ਕਾਰਕੁਨ ਨੇ ਉਹ ਸੜਕਾਂ ਤੇ ਉਤਰ ਆਉਂਦੇ ਨੇ। ਪੂਰਾ ਮਾਜਰਾ ਕੀ ਹੈ ਜੀ? ਦੇਖੋ, ਇਹ ਮੰਗਾ ਨਾਂ ਦਾ ਵਿਅਕਤੀ ਹੈ ਜਿਹੜਾ ਸ਼ਿਵ ਸੈਨਾ ਠਾਕਰੇ ਦੇ ਨਾਲ ਤਾਲੁਕ ਰੱਖਦਾ ਸੀ। ਇਸ ਦਾ ਮਰਡਰ ਹੋ ਗਿਆ ਸੀਗਾ ਕੱਲ ਸ਼ਾਮੀ। ਗੁਰਪ੍ਰੀਤ ਜੀ, ਜਦੋਂ ਵੀ ਇਸ ਤਰ੍ਹਾਂ ਦਾ ਮਾਮਲਾ ਵਾਪਰਦਾ ਤੁਹਾਨੂੰ ਪਤਾ ਸਾਰਿਆਂ ਦੇ ਕੰਨ ਖੜੇ ਹੋ ਜਾਂਦੇ ਆ, ਕਿਉਂਕਿ ਇੱਥੇ ਇਸ ਤਰ੍ਹਾਂ ਦੇ ਸੰਗਠਨ ਕੰਮ ਕਰਦੇ ਆ। ਤੁਹਾਨੂੰ ਪਤਾ ਹੀ ਹੋਣਾ, ਬਹੁਤ ਵੱਡੀ ਟਕਰਾਅ ਦੀ ਸਥਿਤੀ ਵੀ ਆਪਾਂ ਇਹਨਾਂ ਕੁਝ ਸਾਲਾਂ ਚ ਦੇਖੀ ਆ। ਕਈ ਵਾਰ ਟਕਰਾਅ ਜਿਹੜੇ ਹੋਏ ਵੀ ਆ, ਛੋਟੇ ਮੋਟੇ ਸੱਟਾਂ ਫਿੱਟਾਂ ਵੀ ਵੱਜੀਆਂ ਨੇ। ਤਾਂ ਉਹ ਮਾਮਲਾ ਜਿਹੜਾ ਖਾਸ ਤੌਰ ਤੇ ਆਪਾਂ ਇੱਕ ਟਾਰਗੇਟ ਕਿਲਿੰਗਸ ਦਾ ਵੀ ਦੌਰ ਦੇਖਿਆ ਨਾ, ਉਸ ਤੋਂ ਬਾਅਦ ਹੀ ਜੱਗੀ ਜੌਹਲ ਦੀ ਜੇ ਆਪਾਂ ਦੇਖੀਏ ਤਾਂ ਕਹਾਣੀ ਸਟਾਰਟ ਹੁੰਦੀ ਹੈ, ਜਿਹੜੀ ਆ ਪਿਛਲੇ ਦਿਨਾਂ 'ਚ ਵੀ ਬਹੁਤ ਚਰਚਾ ਦਾ ਵਿਸ਼ਾ ਬਣੀ, ਜਦੋਂ ਇੱਕ ਕੇਸ ਦੇ ਵਿੱਚੋਂ ਜੱਗੀ ਜੌਹਲ ਨੂੰ ਬਰੀ ਕਰ ਦਿੱਤਾ ਗਿਆ ਸੀਗਾ। ਤਾਂ ਫਿਲਹਾਲ ਜਿਹੜੇ ਬਾਕੀ ਜੱਗੀ ਜੌਹਲ ਦੇ ਕੇਸ ਆ ਉਹ ਜ਼ਿਆਦਾਤਰ NIA ਦੇ ਨਾਲ ਜੁੜੇ, ਜਿਹੜੇ ਪੈਂਡਿੰਗ ਹੈ। ਉਹਦੇ ਵਿੱਚ ਮੈਂ ਦੱਸ ਦੇਵਾਂ ਕਿ 1 ਚੋਂ ਜ਼ਮਾਨਤ ਮਿਲੀ ਹੈ ਜੱਗੀ ਜੌਹਲ ਦੀ, ਤੇ 8 ਦੇ ਵਿੱਚ ਜ਼ਮਾਨਤ ਸੁਪਰੀਮ ਕੋਰਟ 'ਚ ਲੱਗੀ ਆ। ਖੈਰ, ਮਾਮਲਾ ਜਿਹੜਾ ਹੈ ਨਾ ਉਹ ਮਤਲਬ ਕਿ ਕੰਨ ਖੜੇ ਕਰਨ ਵਾਲਾ ਹੈ। ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ, ਇਸ ਬੰਦੇ ਨੂੰ ਜਦੋਂ ਗੋਲੀਆਂ ਮਾਰੀਆਂ ਜਾਂਦੀਆਂ, ਜਿਸ ਵੇਲੇ ਡੇਅਰੀ ਤੋਂ ਦੁੱਧ ਲੈਣ ਗਿਆ ਸੀਗਾ, ਤਾਂ ਉਸ ਤੋਂ ਬਾਅਦ ਸ਼ੱਕ ਜਾਂਦਾ ਸੀਗਾ ਕਿ ਕੀ ਇਹ, ਜਿਵੇਂ ਤੁਹਾਨੂੰ ਪਤਾ ਹੀ ਆ, ਵਿਚਾਰਕ ਵਖਰੇਵਿਆਂ ਦੇ ਚੱਲਦਿਆਂ ਕੋਈ ਟਾਰਗੇਟ ਕਿਲਿੰਗ ਤਾਂ ਨਹੀਂ ਹੋ ਗਈ, ਕੋਈ ਏਦਾਂ ਉਦਾਂ ਦੀ ਕੋਈ ਫਿਰਕੂ ਮਾਮਲਾ ਤਾਂ ਨਹੀਂ। ਧਰਨਾ ਲਾਇਆ ਸ਼ਿਵ ਸੈਨਾ ਵਾਲਿਆਂ ਨੇ ਹੋਲੀ ਦੇ ਦਿਨ, ਇਹਨਾਂ ਦੇ ਸਾਥੀਆਂ ਨੇ। ਤਾਂ ਮਤਲਬ ਬਾਅਦ ਦੇ ਵਿੱਚ ਕੀ ਆ ਕਿ 3 ਮੁੰਡੇ ਲਾਈਵ ਹੁੰਦੇ ਨੇ, ਤੇ ਉਹ ਦਾਅਵਾ ਕਰਦੇ ਆ ਕਿ ਮੰਗਤ ਮੰਗੇ ਨੂੰ ਅਸੀਂ ਮਾਰਿਆ। ਉਹਦੇ ਵਿੱਚ ਇੱਕ ਮੁੰਡਾ ਖਾਸ ਤੌਰ ਤੇ ਆਪਣੀ ਗੱਥਿਆ ਦੱਸਦਾ ਹੈ ਕਿ ਇਹਨੇ ਪਹਿਲਾਂ ਵੀ ਸਾਨੂੰ ਕੇਸਾਂ 'ਚ ਫਸਾਇਆ ਸੀਗਾ, ਜਾਂ ਕੇਸ 'ਚ ਫਸਾਇਆ ਸੀਗਾ। ਹੁਣ ਘਰੇ ਮੇਰੀ ਭੈਣ ਦਾ ਵਿਆਹ ਸੀਗਾ, ਦਾਦੀ ਮੇਰੀ ਦੀ ਡੈਥ ਹੋਈ,
ਯਾਨੀ ਆਪ ਹੀ ਇਹ ਬੰਦੇ ਫੜਵਾਉਂਦੇ ਸੀ, ਆਪ ਹੀ ਇਹ ਬੰਦੇ ਛਡਾਉਂਦੇ ਸੀ। ਮੇਰਾ ਕੋਈ ਵੈਪਨ ਦਾ ਰੌਲਾ ਸੀਗਾ, ਤੇ ਜਿਹੜਾ ਲਾਇਸੈਂਸੀ ਵੈਪਨ ਸੀਗਾ ਮੈਂ ਲਾਇਸੈਂਸ ਵੀ ਦਿਖਾ ਦਿੱਤਾ, ਮੇਰੇ ਦੋਸਤ ਦਾ ਲਾਇਸੈਂਸ ਸੀਗਾ, ਪਰ ਬਾਵਜੂਦ ਇਸ ਤੇ ਇਹ ਲੱਖ 1.5 ਲੱਖ ਰੁਪਏ ਦੀ ਡਿਮਾਂਡ ਕਰ ਰਹੇ ਸੀਗੇ। ਯਾਨੀ ਕੁੱਲ ਮਿਲਾ ਕੇ ਆਪਾਂ ਗੁਰਪ੍ਰੀਤ ਜੀ ਇਸ ਗੱਲ ਨੂੰ ਇਦਾਂ ਕਨਕਲੂਡ ਕਰ ਸਕਦੇ ਹਾਂ ਕਿ ਜਿਹੜੀਆਂ ਚੀਜ਼ਾਂ ਸ਼ੰਕੇ ਦੇ ਰੂਪ ਦੇ ਵਿੱਚ ਉਪਜ ਰਹੀਆਂ ਸਨ, ਉੱਭਰ ਰਹੀਆਂ ਸਨ, ਉਹਨਾਂ ਦਾ ਫਿਲਹਾਲ ਕੋਈ ਤੁਕ ਬਣਦਾ ਨਜ਼ਰ ਨਹੀਂ ਆਉਂਦਾ, ਕਿਉਂਕਿ ਖੁਦ ਸ਼ੂਟਰ ਜਿਹੜੇ ਆ, ਜਿਹਦੇ ਮਾਰਨ ਵਾਲੇ ਆ, ਉਹਨਾਂ ਨੇ ਇਹ ਗੱਲ ਤਸਲੀਮ ਕੀਤੀ ਆ ਕਿ ਅਸੀਂ ਮਾਰਿਆ ਤੇ ਵਜ੍ਹਾ ਵੀ ਦੱਸੀ। ਤੇ ਦੂਜੀ ਚੀਜ਼ ਇਹ ਆ ਕਿ ਇਸ ਹਮਲੇ ਦੇ ਵਿੱਚ ਜਦੋਂ ਇਹ ਕਾਤਲਾਨਾ ਹਮਲਾ ਕੀਤਾ ਗਿਆ, ਜਿਹਦੇ ਵਿੱਚ ਫਿਰ ਅੱਗੇ ਜਾ ਕੇ ਮੰਗਤ ਮੰਗੇ ਦੀ ਮੌਤ ਹੋ ਜਾਂਦੀ ਆ, ਇਸ ਹਮਲੇ 'ਚ ਇੱਕ ਜਵਾਕ ਦੀ ਵੀ ਸ਼ਾਇਦ ਲੋਅਰ ਬੈਕ ਇੰਜਰੀ ਆ, ਬੁਲਟ ਕਰਕੇ, ਗੋਲੀ ਵੱਜਣ ਕਰਕੇ। ਤਾਂ ਉਹਦੇ ਵਾਸਤੇ ਉਹਨਾਂ ਨੇ ਮਾਫੀ ਵੀ ਮੰਗੀ ਆ ਕਿ ਸਾਡਾ ਉਹਦੇ ਨਾਲ ਕੋਈ ਵੈਰ ਵਿਰੋਧ ਨਹੀਂ ਸੀਗਾ, ਤੇ ਅਸੀਂ ਮਤਲਬ ਕਿ ਉਸ ਤੇ ਕੋਈ ਜਾਣਬੁੱਝ ਕੇ ਗੋਲੀ ਨਹੀਂ ਚਲਾਈ, ਗੋਲੀ ਉਹਦੇ ਅਨਫੋਰਚੂਨੇਟਲੀ ਲੱਗ ਗਈ ਆ, ਜਿਹਦੇ ਵਾਸਤੇ ਅਸੀਂ ਮਾਫੀ ਮੰਗਦੇ ਹਾਂ। ਬਾਕੀ ਉਹ ਕਹਿੰਦੇ ਕਿ ਅਜੇ ਹੋਰ ਵੀ ਬਹੁਤ ਕੁਝ ਆ, ਪੁਲਿਸ ਜਦੋਂ ਸਾਨੂੰ ਫੜੇਗੀ ਜਾਂ ਜਦੋਂ ਅਸੀਂ ਪੁਲਿਸ ਦੇ ਹਵਾਲੇ ਹੋ ਜਾਵਾਂਗੇ ਤਾਂ ਉਦੋਂ ਸਾਰਾ ਕੁਝ ਅਸੀਂ ਪੁਲਿਸ ਨੂੰ ਖੋਲ ਕੇ ਦੱਸਾਂਗੇ। ਸੋ ਜਿਹੜੀ ਇਹ ਕਤਲ ਦੀ ਵਜ੍ਹਾ ਹੈ ਉਹ ਲਗਭਗ ਇਸ ਦਾਅਵੇ ਦੇ ਮੁਤਾਬਕ ਸਾਫ਼ ਹੋ ਜਾਂਦੀ ਆ, ਤੇ ਇਸ ਨੂੰ ਫਿਰਕੂ ਰੰਗਤ ਨਹੀਂ ਦੇਣੀ ਚਾਹੀਦੀ। ਧਰਨਾ ਮੁਜ਼ਾਹਰਾ ਚਲੋ ਠੀਕ ਆ, ਕਾਤਲਾਂ ਨੂੰ ਫੜਨ ਤੱਕ ਠੀਕ ਆ, ਤੁਸੀਂ ਡਿਮਾਂਡ ਰੱਖ ਸਕਦੇ ਹੋ, ਕਿਸੇ ਦਾ ਵੀ ਬੰਦਾ ਮਰਿਆ, ਕਿਸੇ ਦਾ ਵੀ ਦੋਸਤ ਮਰਿਆ, ਕਿਸੇ ਦਾ ਵੀ ਕੋਈ ਸਾਥੀ ਮਰਿਆ, ਉਹ ਡਿਮਾਂਡ ਕਰ ਸਕਦਾ ਹੈ। ਚਲੋ ਉਹਦੇ ਵਾਸਤੇ ਪੁਲਿਸ ਨੂੰ ਥੋੜਾ ਸਮਾਂ ਦੇਣਾ ਵੀ ਬਣਦਾ, ਪਰ ਇਸ ਨੂੰ ਕਿਸੇ ਵੀ ਪੱਖ ਤੋਂ ਆਪਾਂ ਫਿਰਕੂ ਰੰਗਤ ਨਹੀਂ ਦੇ ਸਕਦੇ ਕਿ ਇਹ ਕੋਈ ਇਸ ਤਰ੍ਹਾਂ ਦਾ ਬਈ ਫਿਰਕੂ ਹਮਲਾ ਸੀਗਾ ਜਾਂ ਕੋਈ ਨਫ਼ਰਤੀ ਹਮਲਾ ਸੀ, ਟਾਰਗੇਟ ਕਿਲਿੰਗ ਸੀ, ਕਿਉਂਕਿ ਨਾਲ ਦੀ ਨਾਲ ਨਾ ਗੱਲਾਂ ਚੱਲਣੀਆਂ ਸਟਾਰਟ ਹੋ ਜਾਂਦੀਆਂ। ਮੈਂ ਤਦ ਹੀ ਅਪੀਲ ਕਰਦਾ ਹਾਂ ਆਡੀਅנס ਨੂੰ ਵੀ ਕਿ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲਦਾ ਹੈ, ਇਸ ਕਰਕੇ ਇਸ ਮਾਮਲੇ ਦੇ ਵਿੱਚ ਵੀ ਸਾਡੀ ਇਹੀ ਕੋਸ਼ਿਸ਼ ਰਹਿਣੀ ਚਾਹੀਦੀ ਆ ਕਿ ਇਸ ਨੂੰ ਉਦੋਂ ਤੱਕ ਨਾ ਜੋੜਿਆ ਜਾਵੇ ਕਿਸੇ ਵੀ ਮੁਤਸਵੀ ਪੱਖ ਤੋਂ ਜਦੋਂ ਤੱਕ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਦੇ ਤੇ ਤਸਦੀਕ ਕਰਕੇ ਕੋਈ ਸਟੇਟਮੈਂਟ ਨਹੀਂ ਜਾਰੀ ਕਰਦੀ। ਤਾਂ ਫਿਲਹਾਲ ਦਾਵਾ ਜਿਹੜਾ ਉਹ ਇਹੋ ਆ ਕਿ ਅਸੀਂ ਮਾਰਿਆ, ਤੇ ਵਜ੍ਹਾ ਜਿਹੜੀ ਮੈਂ ਤੁਹਾਨੂੰ ਦੱਸ ਦਿੱਤੀ ਹੈ ਵਿੱਚੋਂ। ਬਾਕੀ ਉਹ ਕਹਿੰਦੇ ਕਿ ਅਸਲੀ ਗੱਲਾਂ ਪੁਲਿਸ ਨਾਲ ਹੋਣਗੀਆਂ ਜਦੋਂ ਪੁਲਿਸ ਸਾਡੇ ਤੱਕ ਪਹੁੰਚੇਗੀ ਜਾਂ ਅਸੀਂ ਪੁਲਿਸ ਤੱਕ ਪਹੁੰਚ ਜਾਵਾਂਗੇ ਜੀ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਕੱਲ ਜਿਹੜਾ ਬੱਚਾ ਅਗਵਾ ਹੋਇਆ ਆ ਮਿਲਿਆ ਸੀ ਤੇ ਪੁਲਿਸ ਨੇ ਉਸ ਦੇ ਵਿੱਚ ਵਧੀਆ ਕਾਰਗੁਜ਼ਾਰੀ ਵੀ ਦਿਖਾਈ ਸੀ, ਤੇ ਅੱਜ ਉਸ ਨੂੰ ਲੈ ਕੇ ਅਹਿਮ ਹੋਰ ਖੁਲਾਸੇ ਹੋਏ ਨੇ ਜੀ। ਇਹ ਕੀ ਨੇ ਵੱਡੇ ਖੁਲਾਸੇ? ਹਾਂਜੀ ਦੇਖੋ, ਗੱਲ ਜਿਹੜੀ ਹੈ ਨਾ ਉਹ ਖੁਲਾਸਿਆਂ ਦੇ ਰੂਪ ਦੇ ਵਿੱਚ ਖੁੱਲ੍ਹ ਹੋ ਰਹੀ ਆ ਕਿ ਜਿਹੜਾ ਇਹ ਮੁੱਖ ਮੁਲਜ਼ਮ ਸੀਗਾ ਜਿਸ ਨੂੰ ਮਤਲਬ ਕਿ ਐਨਕਾਊਂਟਰ 'ਚ ਢੇਰ ਕਰ ਦਿੱਤਾ ਗਿਆ, ਇਹ ਕੈਨੇਡਾ ਤੋਂ 10 ਦਿਨ ਪਹਿਲਾਂ ਪਰਤਿਆ ਸੀ ਤੇ ਉੱਥੋਂ ਦੀ PR ਕੁੜੀ ਦੇ ਨਾਲ ਇਹਦੀ ਮੈਰਿਜ ਹੋਈ ਸੀ ਜੀ। ਯਾਨੀ ਇਹ ਇੱਕ ਬਹੁਤ ਵੱਡੀ ਗੱਲ ਆ। ਤੇ ਇਹਨੇ ਦੋ ਜਿਹੜੇ ਚੁੱਕਣ ਵਾਲੇ ਸੀਗੇ ਪਹਿਲਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਰਤੇ, ਉਹਨਾਂ ਨੂੰ ਹਾਇਰ ਕੀਤਾ, ਉਹਨਾਂ ਦੇ ਫੜੇ ਜਾਣ ਤੋਂ ਬਾਅਦ ਹੀ ਕਿਉਂਕਿ ਉਹਨਾਂ ਨੇ ਚੁੱਕ ਕੇ ਬੱਚਾ ਜਿਹੜਾ ਸੀ ਉਹ ਇਹਦੇ ਹਵਾਲੇ ਕਰ ਦਿੱਤਾ, ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀਗੀ। ਤੇ ਉਸ ਤੋਂ ਬਾਅਦ ਇਹ ਫੋਰਚੂਨਰ ਗੱਡੀ 'ਚ ਉਸ ਜਵਾਕ ਨੂੰ ਲੈ ਕੇ ਜਿਹੜਾ ਹੈ ਉਹ ਚਲਾ ਗਿਆ। ਹੁਣ ਜਦੋਂ ਇਹ ਚਲਾ ਗਿਆ ਤੇ ਉਸ ਤੋਂ ਬਾਅਦ ਹੁੰਦਾ ਕੀ ਆ ਕਿ ਪੁਲਿਸ ਘੇਰਦੀ ਆ ਤੇ ਇਹਨੂੰ ਮਾਰ ਦਿੰਦੀ ਆ। ਕਮਾਲ ਦੀ ਗੱਲ ਇਹ ਹੈ ਕਿ ਇਹਨਾਂ ਦੇ ਇਸ ਪਰਿਵਾਰ ਦੇ ਨਾਲ ਬਹੁਤ ਪੁਰਾਣੇ ਤਾਲੁਕਾਤ ਸਨ। ਮੈਂ ਇਹਨਾਂ ਦੇ ਪਿੰਡੋਂ ਪਤਾ ਕੀਤਾ ਕਿ ਇਹ ਇਕੱਠੀ ਵਾਹੀ ਵੀ ਕਰਦੇ ਰਹੇ ਆ, ਈਵਨ ਦੈਟ ਕਿ ਇੱਕ ਦੂਜੇ ਨੂੰ ਰਿਸ਼ਤੇ ਵੀ ਕਰਵਾਏ ਗਏ ਨੇ। ਤੇ ਇਹਦਾ ਮੁੰਡੇ ਦਾ ਪਿਓ ਜਿਹੜਾ ਉਹ ਆਪ ਖੱਜਲ ਹੁੰਦਾ ਰਿਹਾ ਪਰਿਵਾਰ ਦੇ ਨਾਲ। ਹਾਲਾਂਕਿ ਇੱਕ ਪੱਖ ਇਹ ਵੀ ਸੁਣਨ ਚ ਆਇਆ, ਮੈਂ ਪੁਸ਼ਟੀ ਨਹੀਂ ਕਰ ਸਕਦਾ, ਤਸਦੀਕ ਨਹੀਂ ਕਰ ਸਕਦਾ, ਕਿ ਜਦੋਂ ਇਹ ਮੁੰਡਾ ਕੈਨੇਡਾ ਗਿਆ ਤਾਂ ਉਦੋਂ ਕੋਈ ਪੈਸੇ ਵੀ ਫੜੇ ਗਏ ਸਨ ਇਸ ਪਰਿਵਾਰ ਤੋਂ, ਯਾਨੀ ਜਿਹੜਾ ਪੀੜਤ ਪਰਿਵਾਰ ਆ। ਹਾਲਾਂਕਿ ਕੁਝ ਚੀਜ਼ਾਂ ਇਹ ਵੀ ਆ ਰਹੀਆਂ ਨੇ ਕਿ ਪਰਨੋਟ ਵਗੈਰਾ ਜਿਹੜਾ ਜੀ ਵੱਧ ਪੈਸਿਆਂ ਦਾ ਭਰਵਾਇਆ ਗਿਆ ਸੀਗਾ, ਜਿਹਦੇ ਚੱਲਦਿਆਂ ਇਸਨੇ ਕੀਤਾ। ਪਰ ਮੇਰੇ ਖਿਆਲ ਦੇ ਨਾਲ ਗੁਰਪ੍ਰੀਤ ਜੀ, ਉਹ ਜਿਹੜੇ ਲੈਣ ਦੇਣ ਦੇ ਮਸਲੇ ਹੁੰਦੇ ਨੇ ਉਹ ਬੜੇ ਛੋਟੇ ਹੁੰਦੇ ਕਿਸੇ ਵੀ ਜਵਾਕ ਨੂੰ ਚੁੱਕਣ ਦੀ ਘਟਨਾ ਤੋਂ। ਮੇਰੇ ਖਿਆਲ ਦੇ ਨਾਲ ਉਹ ਨਵੇੜੇ ਜਾ ਸਕਦੇ ਹੁੰਦੇ ਜਦੋਂ ਇੰਨੇ ਨੇੜ ਦੇ ਤਾਲੁਕਾਤ ਹੋਣ। ਥੋੜਾ ਬਹੁਤਾ ਇੱਧਰ ਉੱਧਰ ਹੋ ਜਾਂਦਾ ਹੁੰਦਾ, ਕੋਈ ਵੱਡੀ ਗੱਲ ਨਹੀਂ। ਜਦੋਂ ਦੇਣੇ ਹੋਣ ਨਾ ਪੈਸੇ ਤੇ ਹੱਥ ਜੋੜ ਕੇ 4 ਪੈਸੇ ਛੁਡਾ ਵੀ ਲਈਦੇ ਹੁੰਦੇ ਆ ਕਿ ਬਾਈ ਅਸੀਂ ਤੁਹਾਡੇ ਦੇਣਦਾਰ ਆ ਤੇ ਆ ਦੇਣੇ ਆ ਤੁਹਾਡੇ ਦੁੱਧ ਧੋਤੇ, ਤੇ ਪਰ ਸਾਨੂੰ ਛੋੜ ਦਿਓ। ਇਹ ਸਾਰੀਆਂ ਚੀਜ਼ਾਂ ਹੱਲ ਹੋ ਜਾਂਦੀਆਂ ਨੇ। ਤਾਂ ਖੈਰ ਇਹ ਸਾਰਾ ਕੁਝ ਨਿਕਲ ਰਿਹਾ ਤੇ ਬੜਾ ਇਹ ਇੱਕ ਕਹਿ ਲਓ ਸਭ ਤੋਂ ਮੈਂ ਕਹੂੰਗਾ ਕਿ ਦੁਖਦ ਪੱਖ ਆ ਕਿ 23 ਸਾਲ ਮੇਰੀ ਨਜ਼ਰ ਦੇ ਵਿੱਚ, ਕਿਉਂਕਿ
ਦੇਖੋ ਜਿਸ ਉਮਰ 'ਚ ਅਸੀਂ ਆ ਇਸ ਟਾਈਮ, ਤਾਂ ਮੈਨੂੰ ਤੇ ਬੱਚਾ ਹੀ ਲੱਗਦਾ ਹੁੰਦਾ 20-25 ਸਾਲ ਦਾ। ਮੇਰੇ 10-10 ਸਾਲ ਛੋਟੇ ਜਿਹੜੇ ਦੋਸਤ ਆ, ਉਹ ਵੀ ਸਾਨੂੰ ਤੇ ਜਵਾਕਾਂ ਵਰਗੇ ਲੱਗਦੇ ਆ, ਜੀ ਜਿਹੜੇ ਜੀ ਸ਼ੁਰੂ ਤੋਂ ਸਾਡੇ ਨਾਲ ਰਹੇ ਸਕੂਲ ਟਾਈਮ ਤੋਂ। ਕਹਿਣ ਦਾ ਮਤਲਬ ਇਹ ਆ ਕਿ ਭਾਈ 30-23 ਸਾਲ ਦੀ ਉਮਰ ਦੇ ਵਿੱਚ ਕੀ ਵੇਖਿਆ ਬੰਦੇ ਨੇ, ਤੇ ਇੰਨੀ ਛੋਟੀ ਉਮਰ ਦੇ ਵਿੱਚ ਕੁੜੀ ਵੀ ਗਾਂ ਤੁਸੀਂ ਦੇਖੋ ਕਿ ਵਿਡੋ ਹੋ ਗਈ। ਇਹ ਬਹੁਤ ਜੀ ਦੁਖਦ ਪਹਿਲੂ ਆ, ਪਰ ਜਿਸ ਤਰ੍ਹਾਂ ਇਹ ਸਭ ਕੁਝ ਕੀਤਾ ਗਿਆ ਹੈਰਾਨ ਕਰਦਾ ਹੈ। ਇਹ ਏਡੀ ਦਿਲਵਦੀ ਕਿ ਤੁਸੀਂ ਬੱਚਾ ਚੁੱਕ ਲਓ, ਔਰ ਉਹ ਵੀ ਗਲੀ ਦੇ ਵਿੱਚ ਖੇਡਦਾ ਘਰਦਿਆਂ ਦੇ ਸਾਹਮਣੇ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਘਰ ਦੇ ਵਿੱਚੋਂ ਹੀ ਤੁਸੀਂ ਬੱਚਾ ਚੁੱਕ ਕੇ ਲੈ ਜਾਓ ਤੇ ਫਿਰ ਉਹਨੂੰ ਪੰਜਾਬ ਦੇ ਵਿੱਚ ਹੀ ਫੋਰਚੂਨਰ ਗੱਡੀ 'ਚ ਪਾਈ ਫਿਰੋ। ਤਾਂ ਮੇਰੇ ਖਿਆਲ ਦੇ ਨਾਲ ਚਲੋ ਬੱਚੇ ਦੀ ਖੁਸ਼ਕਿਸਮਤੀ, ਪਰਿਵਾਰ ਦੀ ਖੁਸ਼ਕਿਸਮਤੀ ਤੇ ਠੀਕ ਆ, ਪਰ ਇਸ ਮੁੰਡੇ ਨੇ ਜਿਸ ਤਰ੍ਹਾਂ ਦੀ ਖੇਡ ਖੇਡੀ ਆ, ਉਹ ਕਈ ਪੱਖ ਤੋਂ ਸਾਨੂੰ ਸੋਚਣ ਵਾਸਤੇ ਮਜਬੂਰ ਕਰਦੀ ਆ। ਜੀ, ਸੋ ਮਜਬੂਰ ਤਾਂ ਜ਼ਰੂਰ ਕਰਦੀ ਹੈ ਕਿ ਕੀ ਲੋੜ ਪੈ ਗਈ। ਹਾਲੇ ਤੱਕ ਜਿਸ ਤਰੀਕੇ ਦੇ ਖੁਲਾਸੇ ਹੋ ਰਹੇ ਨੇ, ਪਤਾ ਨਹੀਂ ਹੋਰ ਕੀ ਖੁੱਲ ਕੇ ਸਾਹਮਣੇ ਆਊਗਾ। ਕਈ ਲੋਕ ਵੈਸੇ ਵੀ ਸਾਈਕੋਪੈਥ ਕਿਸਮ ਦੇ ਹੁੰਦੇ ਨੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਇਹ ਜੋ ਕਰ ਰਹੇ ਹਾਂ ਇਸ ਦੇ ਸਿੱਟੇ, ਦੂਰਗਾਮੀ ਸਿੱਟੇ ਕੀ ਨਿਕਲ ਸਕਦੇ ਨੇ। ਸੋ ਅੱਗੇ ਚੱਲੀਏ ਜੀ, ਲੁਧਿਆਣੇ ਦੀ ਖਬਰ ਹੈ। ਲੁਧਿਆਣਾ ਸਨਅਤੀ ਸ਼ਹਿਰ ਬਣ ਗਿਆ ਪੂਰੇ ਤਰੀਕੇ ਦੇ ਨਾਲ, ਤੇ ਗੱਡੀਆਂ ਭਾਰ ਵਾਲੀਆਂ ਤੇ ਹੋਰ ਕਈ ਤਰ੍ਹਾਂ ਦੀਆਂ ਦਗੜ ਕਰਦੀਆਂ ਰੋਡਾਂ ਤੇ ਫਿਰਦੀਆਂ ਰਹਿੰਦੀਆਂ ਨੇ, ਕੋਈ ਲਾਅ ਨਹੀਂ, ਕੋਈ ਕੁਛ ਨਹੀਂ। ਤੇ ਹੁਣ ਟਿੱਪਰ ਨੇ 2 ਨੌਜਵਾਨ ਮਾਰਤੇ ਜੀ ਥੱਲੇ ਦੇ ਕੇ। ਹਾਂਜੀ, ਇਹ ਨਾ ਹੋਲੀ ਹੋਈ ਸ਼ਾਇਦ ਖੇਡ ਰਹੇ ਸੀਗੇ, 3 ਜੀ ਨੌਜਵਾਨਾਂ ਨੂੰ ਟੱਕਰ ਮਾਰੀ ਆ ਤੇ ਇਸ ਹਾਦਸੇ ਦੇ ਵਿੱਚ 2 ਨੌਜਵਾਨ ਜਿਹੜੇ ਇਹਨਾਂ ਦੀ ਮੌਤ ਹੋ ਗਈ ਆ। ਜੀ ਇੱਕ ਹੈ ਜਿਹੜਾ ਉਹਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਪਤਾ ਲੱਗਾ ਕਿ ਮਰਨ ਵਾਲੇ ਤਾਜਪੁਰ ਪਿੰਡ ਨਜ਼ਦੀਕ ਭਾਮੀਆਂ, ਇਹ ਇੱਥੇ ਹੀ ਜੇਲ੍ਹ ਹੈ, ਜਿਹੜੀ ਲੁਧਿਆਣੇ ਦੀ ਜੇਲ੍ਹ ਹੈ ਨਾ ਗੁਰਪ੍ਰੀਤ ਜੀ, ਬਹੁਤ ਵੱਡੀ ਜੀ ਜੀ ਜੇਲ੍ਹ ਹੈ, ਭਾਮੀਆਂ ਰੋਡ ਤੇ ਹੀ ਆ। ਯਾਨੀ ਜੀ ਉਹ ਇਹੀ ਏਰੀਆ ਤਾਜਪੁਰ ਚੌਂਕ ਤੋਂ ਜਦੋਂ ਭਾਮੀਆਂ ਨੂੰ ਜਾਂਦੇ ਆ ਤਾਂ ਬਹੁਤ ਵੱਡੀ ਜੇਲ੍ਹ ਹੈ, ਉਹ ਜੇਲ੍ਹ ਵਾਲਾ ਏਰੀਆ। ਸੋ ਗੱਲ ਇਹ ਆ ਕਿ ਤਿੰਨਾਂ ਦੀ ਪਛਾਣ ਹਾਲੇ ਨਹੀਂ ਹੋਈ, ਪਰ ਮੌਕੇ ਤੋਂ ਟਿੱਪਰ ਡਰਾਈਵਰ ਹੈ ਜਿਹੜਾ ਉਹ ਟਿੱਪ ਗਿਆ, ਯਾਨੀ ਨਿਕਲ ਗਿਆ। ਤਾਂ ਦੇਖੋ, ਇਹ ਮੁੱਢਲੇ ਤੌਰ ਤੇ ਕਿ ਨੌਜਵਾਨ ਜਿਹੜੇ ਆ ਹੋਲੀ ਖੇਡ ਰਹੇ ਸਨ ਤੇ ਜਿਨ੍ਹਾਂ ਨੂੰ ਟੱਕਰ ਮਾਰੀ ਆ, ਪਰੰਤੂ ਇੱਕ ਗੱਲ ਤੇ ਮੰਨਣ ਵਾਲੀ ਹੈ ਗੁਰਪ੍ਰੀਤ ਜੀ, ਜਿਹੜੇ ਟਿੱਪਰ ਜੀ ਆ ਇਹਨਾਂ ਦਾ ਤਾਂ ਥੋੜੇ ਦਿਨ ਪਹਿਲਾਂ ਹੀ ਇੱਧਰ ਗੌਂਸਗੜ੍ਹ ਬੰਨੀ ਬਹੁਤ ਰੌਲਾ ਪਿਆ। ਉਹ ਜਿਹੜੀ ਕੁੜੀ ਹੈ ਸਿਮਰਨਜੀਤ ਗਿੱਲ, ਉਹਨੇ ਜੀ ਜੀ ਬਹੁਤ ਰੌਲਾ ਪਾਇਆ ਸੀ, ਵਕੀਲ ਆ ਬੀਬੀ। ਤਾਂ ਉਹ ਟਿੱਪਰ ਜਿਹੜੇ ਆ ਕਿਵੇਂ ਪਿੰਡਾਂ ਦੀ ਦੁਰਦਸ਼ਾ ਖਰਾਬ ਕਰ ਰਹੇ ਆ, ਕਿਵੇਂ ਇਲੀਗਲ ਮਾਈਨਿੰਗ ਕਰ ਰਹੇ ਆ, ਇਹ ਟਿੱਪਰ ਤੇ ਬੇੜਾ ਗਰਕ ਕਰ ਰਹੇ ਆ ਪੰਜਾਬ ਦੇ ਇਨਫਰਾਸਟ੍ਰਕਚਰ ਦਾ। ਜੋ ਘਟੀਆ ਮਤਲਬ ਕਿ ਸਿਸਟਮ ਹੈ ਉਹਦੇ ਚੱਲਦੇ ਆ। ਇੱਕ ਦਿਨ ਮੈਂ, ਤੁਸੀਂ ਮੰਨੋਗੇ, ਹਾਈਵੇ ਤੇ ਜਾ ਰਿਹਾ ਸੀ ਆਪਦੇ ਸ਼ਹਿਰ ਚੋਂ, ਤੇ ਉਹਨੇ ਕਵਰਡ ਵੀ ਨਹੀਂ ਸੀ ਕੀਤਾ। ਤੇ ਰੇਤਾ ਇੱਧਰ ਸਾਡੇ ਟਿੱਬਿਆਂ ਦਾ ਰੇਤਾ ਹੁੰਦਾ, ਕੱਕਾ ਰੇਤਾ ਹੁੰਦਾ, ਬੜਾ ਬਰੀਕ ਰੇਤਾ ਹੁੰਦਾ, ਤੇ ਉਹ ਉੜ ਕੇ, ਹੁਣ ਚਲੋ ਮੈਂ ਤੇ ਗੱਡੀ 'ਚ ਸੀਗਾ, ਤੇ ਮਤਲਬ ਕਿ ਮੋਟਰਸਾਈਕਲ ਵਾਲੇ ਜਿਹੜੇ ਸਕੂਟਰ ਵਾਲੇ ਸੀ ਉਹਨਾਂ ਦੀਆਂ ਅੱਖਾਂ ਭਰ ਰਿਹਾ ਸੀ। ਤੇ ਮੈਂ ਗਾਂ ਫਿਰ ਉਹਨੂੰ ਘੇਰਿਆ, ਮੈਂ ਕਿਹਾ ਤੂੰ ਕਵਰ ਕਿਉਂ ਨਹੀਂ ਕੀਤਾ? ਤਾਂ ਉਹ ਪਹਿਲਾਂ ਤੇ ਪੈ ਗਿਆ। ਮੈਂ ਜਦੋਂ ਫਿਰ ਉਹਨੂੰ ਮਾੜਾ ਜਿਹਾ, ਮੈਂ ਵੀ ਚੂੜੀ ਟਾਈਟ ਕੀਤੀ ਤੇ ਮੁੜ ਕੇ ਆ ਗਿਆ ਪੈਰਾਂ 'ਚ, ਜੀ ਤੇ ਮਤਲਬ ਕਿ ਇਦਾਂ ਜੀ ਉਦਾਂ। ਤੇ ਫਿਰ ਉਹਦੇ ਮੈਂ ਠੇਕੇਦਾਰ ਨੂੰ ਕਿਹਾ ਕਿ ਇਹਨੂੰ ਕਵਰ ਕਰੋ ਜਾਂ ਇਹਦੇ ਤੇ ਪਾਣੀ ਛਿੜਕ ਕੇ ਲਿਆਓ, ਤੁਸੀਂ ਇਹ ਇਦਾਂ ਨਹੀਂ ਲਗਾ ਸਕਦੇ। ਮਤਲਬ ਕਿ ਸਾਡੇ ਏਰੀਏ ਦੇ ਵਿੱਚ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਗੁਰਪ੍ਰੀਤ ਜੀ, ਹੁਣ ਤੱਕ ਸਾਡੇ ਇਲਾਕੇ 'ਚ 3-4 ਮੁੰਡੇ ਮਾਰ ਚੁੱਕੇ ਨੇ। ਜੀ ਇਹ ਬਹੁਤ ਖਤਰਨਾਕ ਰਫ਼ਤਾਰ ਨਾਲ ਜਾਂਦੇ ਆ, ਬਹੁਤ ਮਤਲਬ ਕਿ ਇਹਨਾਂ ਦੇ ਜਿਹੜੇ ਡਰਾਈਵਰ ਆ ਉਹ ਕਾਹਲੀ ਨਾਲ ਗੇੜੇ ਫੇਰੇ ਵੱਧ ਲਾਉਣ ਕਰਕੇ ਉਹ ਭਜਾਉਂਦੇ ਨੇ। ਇਸ ਘਟਨਾ ਦਾ ਤੇ ਮੈਨੂੰ ਪਤਾ ਨਹੀਂ, ਪਰ ਪੰਜਾਬ ਦੇ ਬਹੁਤ ਥਾਵਾਂ ਤੇ ਇਹਨਾਂ ਨੇ ਸੜਕਾਂ ਦਾ ਬੇੜਾ ਗਰਕ ਕਰ ਦਿੱਤਾ, ਬੰਦੇ ਮਾਰੇ ਆ, ਤੇ ਕੋਈ ਮਤਲਬ ਕਿ ਓਵਰਲੋਡਿੰਗ ਨਹੀਂ ਇਹਨਾਂ ਦੀ ਚੈੱਕ ਕਰਦਾ। ਕਿੰਨੀ ਗਾਂ ਠੇਕੇਦਾਰ ਉੱਥੋਂ ਮਿੱਟੀ ਪੱਟੀ ਜਾਂਦੇ ਆ, ਇਹ ਰੇਤ ਦਰਿਆਵਾਂ ਚੋਂ ਕੱਢ ਕੇ ਲਿਆਂਦੀ ਆ, ਇਹ ਕਿੱਥੋਂ ਲਿਆਂਦੀ ਆ, ਕੋਈ ਮਤਲਬ ਕਿ ਇੱਥੇ ਸਾਈਂ ਖਸਮੇ ਨਹੀਂ ਬਣਦਾ ਇਸ ਚੀਜ਼ ਨੂੰ ਲੈ ਕੇ। ਇਹਨਾਂ ਟਿੱਪਰਾਂ ਨੇ ਬਹੁਤ ਘਰ ਉਜਾੜੇ ਆ ਪਹਿਲਾਂ ਵੀ। ਜੀ, ਇਹ ਕਮਾਊ ਪੁੱਤ ਨੇ ਜੀ, ਇਹਨਾਂ ਨੂੰ ਹੱਥ ਪਾਉਣ ਲੱਗਿਆ ਤਾਂ ਵੈਸੇ ਹੀ ਡਰ ਜਾਂਦੇ ਨੇ ਕਿ ਕਮਾਈ ਕਿੱਥੋਂ ਹੋਊਗੀ ਜੇ ਇਹਨਾਂ ਨੂੰ ਡੱਕ ਲੈਣੇ ਜਾਂ ਇਹਨਾਂ ਤੇ ਬਾਹਲੀ ਸਖਤੀ ਕਰਦੇ ਆ। ਸੋ ਗੱਲ ਤਾਂ ਉਹ ਹੈ। ਅਗਲੀ ਖਬਰ ਤੇ ਚਲੀਏ ਜੀ, ਹੋਟਲ ਲੁੱਟ ਰਹੇ ਮੁਲਜ਼ਮ ਵੀ ਇਨਕਾਊਂਟਰ ਹੋ ਗਿਆ ਉਹਨਾਂ ਦਾ ਜੀ, ਇਹ ਕੀ ਖਬਰ ਹੈ? ਦੇਖੋ, ਇਹਦੇ ਵਿੱਚ 6 ਬੰਦੇ ਅੱਜ ਫੜੇ ਨੇ। ਇਹ ਵੈਸੇ ਤੇ ਮੇਰੇ ਖਿਆਲ ਦੇ ਨਾਲ ਇੰਨੇ ਤੇ ਰਾਤ ਤੱਕ ਮੈਨੂੰ ਲੱਗਦਾ ਕਿ ਕੋਈ ਜਿਹੜਾ ਹੁੰਦਾ ਨਾ ਸਰਵਿਸ ਸਟੇਸ਼ਨ, ਉਹ ਇੰਨੇ ਟਰੈਕਟਰ ਨਹੀਂ ਧੋਂਦਾ ਹੋਣਾ ਜਿੰਨੇ ਪੰਜਾਬ 'ਚ ਇਨਕਾਊਂਟਰ ਹੋ ਜਾਂਦੇ ਸਵੇਰ ਤੋਂ ਸ਼ਾਮ ਤੱਕ। ਮਸਲਾ ਇਹ ਆ ਕਿ ਇੱਧਰ ਪੁੱਛੋ ਬੜਾ ਬਿਜ਼ੀ ਏਰੀਆ, ਤੁਹਾਨੂੰ ਪਤਾ, ਬਹੁਤ ਵੱਡੇ ਵੱਡੇ ਸ਼ੋਰੂਮ ਆ ਤੇ ਨੈਸ਼ਨਲ ਹਾਈਵੇ ਪੈਂਦਾ। ਇੱਥੇ ਹੀ ਦੱਸਦੇ ਆ ਕਿ ਗ੍ਰੀਨ ਹੋਟਲ ਦੇ ਵਿੱਚ 11 ਮਾਰਚ ਨੂੰ ਡਕੈਤੀ ਕੀਤੀ ਗਈ ਸੀਗੀ ਜੀ
ਤੇ ਪੁਲਿਸ ਨੇ ਭੁੱਚੋ ਕਲਾਂ ਦੇ ਵਿੱਚ ਗੁਰਦੁਆਰਾ ਜਿਹੜਾ ਹੈ ਨਾ ਉਹਦੇ ਕੋਲ ਅੱਜ ਕਾਰ ਸਵਾਰਾਂ ਨੂੰ ਰੋਕਣ ਵਾਸਤੇ ਯਤਨ ਕੀਤਾ ਤੇ ਦੱਸਦੇ ਆ ਕਿ ਬਦਮਾਸ਼ਾਂ ਨੇ ਫਾਇਰਿੰਗ ਕੀਤੀ। ਜੀ ਤੇ ਕਮਾਲ ਦੀ ਗੱਲ ਹੈ ਗੁਰਪ੍ਰੀਤ ਜੀ, ਮੁਕਾਬਲੇ ਤੋਂ ਬਾਅਦ AK-47 ਬਰਾਮਦ ਹੁੰਦੀ ਆ। ਤੇ ਇਸ ਤੋਂ ਵੀ ਅਗਲੀ ਗੱਲ ਕਮਾਲ ਦੀ ਸੁਣ ਲਓ। ਕਹਿੰਦੇ ਆ ਕਿ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਕੋਟਸ਼ਮੀਰ ਬਹੁਤ ਵੱਡਾ ਪਿੰਡ ਆ, ਜੀ ਉੱਥੇ ਰਹਿਣ ਵਾਲਾ ਯਾਨੀ ਸਤਵੰਤ ਸਿੰਘ ਜਿਹੜਾ ਜ਼ਖਮੀ ਹੋ ਗਿਆ, ਉਹਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਾਇਆ ਗਿਆ। ਤੇ ਕਾਰ ਦੇ ਵਿੱਚ ਜਿਹੜੇ 5 ਹੋਰ ਸੀ ਉਹ ਵੀ ਫੜ ਲਏ ਇਹਨਾਂ ਨੇ। ਤੇ ਦੱਸਦੇ ਆ ਕਿ ਇਹ 2 ਵਿੱਚੋਂ ਫੌਜੀ ਨਿਕਲੇ ਆ। ਇਹਨਾਂ ਨੇ ਆਪਣੀ ਯੂਨਿਟ ਤੋਂ AK-47 ਰਾਈਫਲ ਚੁਰਾਈ ਸੀ, ਚੋਰੀ ਕੀਤੀ ਸੀ। ਤੇ ਇਹਨਾਂ ਨੇ ਪਹਿਲਾਂ ਵੀ ਇੱਕ ਲੁੱਟ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਦੇਖੋ ਇਹ ਵੀ ਇੱਕ ਕਮਾਲ ਹੋ ਰਿਹਾ ਨਾ। ਆਪ ਥੋੜੇ ਦਿਨ ਪਹਿਲਾਂ ਮੁਹਾਲੀ ਦੇ ਵਿੱਚ ਇਸੇ ਤਰ੍ਹਾਂ ਡਕੈਤੀ ਕਰਦਾ ਪੁਲਿਸ ਵਾਲਾ ਫੜਿਆ ਗਿਆ ਸੀ, ਅੱਜ 2 ਫੌਜੀ ਫੜੇ ਗਏ। ਮਤਲਬ ਇਹਨਾਂ ਨੂੰ ਇਹ ਲੱਗਦਾ ਇੱਕ ਤੇ ਅਗਨੀਵੀਰ ਤੇ ਨਹੀਂ, ਇਹ ਵੀ ਹੁਣ ਵੇਖਣ ਦੀ ਲੋੜ ਹੈ ਨਾ, ਕਿਉਂਕਿ ਅਗਨੀਵੀਰਾਂ ਬਾਰੇ ਮੈਂ ਪਹਿਲਾਂ ਹੀ ਹਾਂਜੀ ਇਹ ਜਾਂਚ ਦਾ ਵਿਸ਼ਾ ਹੈ ਕਿ ਉਹ ਪੱਕੇ ਫੌਜੀ ਨੇ ਜਾਂ ਕੱਚੇ ਫੌਜੀ। ਅੱਜ ਕੱਲ ਫੌਜੀ ਵੀ ਕੱਚੇ ਅਧਿਆਪਕਾਂ ਵਾਂਗੂ ਰੱਖਣ ਲੱਗ ਪਏ ਹਨ। ਤੇ ਅਗਨੀਵੀਰਾਂ ਬਾਰੇ ਤਾਂ ਮੈਂ ਪਹਿਲਾਂ ਹੀ ਕਿਹਾ ਸੀ, ਮੈਂ ਕਿਹਾ ਇਹ ਅਗਨੀ ਤੁਹਾਨੂੰ ਬਾਲ ਕੇ ਦਿਖਾਉਣਗੇ ਪੈਰਾਂ ਦੇ ਵਿੱਚ ਤੁਹਾਡੇ ਚ। ਜਦੋਂ 2-3 ਸਾਲਾਂ ਬਾਅਦ ਇਹਨਾਂ ਨੂੰ ਕੱਢ ਤਾ, ਇਹਨੂੰ ਫਿਊਚਰ ਨਜ਼ਰ ਨਾ ਆਇਆ ਤੇ AK-47 ਤੇ ਪਤਾ ਨਹੀਂ ਕਿਹੜੀਆਂ ਦੁਨਾਲੀਆਂ ਇਹਨਾਂ ਨੂੰ ਚਲਾਉਣੀਆਂ ਆ ਗਈਆਂ, ਇਹ ਤੇ ਤੁਹਾਡੀਆਂ ਨਾਸਾਂ ਥਾਣੀ ਧੂੰ ਕੱਢਣਗੇ। ਤੇ ਇਸ ਤਰ੍ਹਾਂ ਅੱਗੇ ਵੀ ਹੋਇਆ, ਇੱਕ ਅਗਨੀਵੀਰ ਛੁੱਟੀ ਆਇਆ ਤੇ ਉਹਨੇ ਲਖਨਊ 'ਚ ਹੀ ਲੁੱਟ ਕਰ ਲਈ ਸੀ। ਇਹ ਚੀਜ਼ਾਂ ਜਿਹੜੀਆਂ ਇਹ ਪੰਜਾਬ ਦੇ ਵਿੱਚ ਤੇ ਵੈਸੇ ਤੁਹਾਨੂੰ ਪਤਾ ਲਾ ਕਾਨੂੰਨੀ ਕਿਸ ਪੱਧਰ ਦੀ ਵਧੀ ਆ। ਇਧਰ ਵਲਟੋਏ ਦਾ ਸਰਪੰਚ ਹੈ ਜਰਮਲ ਸਿੰਘ, ਉਹ ਰੋਣ ਡਿਆ ਸੀ, ਕਹਿੰਦਾ 3 ਵਾਰੀ ਮੇਰੇ ਤੇ ਫਾਇਰਿੰਗ ਹੋ ਗਈ ਹੈ। ਦੱਸੋ ਇੱਕ ਬੰਦੇ ਤੇ 3 ਵਾਰੀ ਫਾਇਰਿੰਗ, ਕਿਉਂਕਿ ਫਰੌਤੀ ਵਾਸਤੇ ਵਸੂਲੀ ਵਾਸਤੇ ਜਿਹੜੀਆਂ ਨੇ ਉਹ ਕਾਲਾਂ ਬੜੀਆਂ ਆ ਰਹੀਆਂ ਨੇ ਜੀ ਅੱਜ ਕੱਲ। ਇਸ ਕਰਕੇ ਲਾਅ ਐਂਡ ਆਰਡਰ ਦਾ ਹੁਣ ਦੇਖੋ, ਕੱਲ ਬੱਚਾ, ਚਲੋ ਉਹ ਬਹੁਤ ਵਧੀਆ ਕਾਰਵਾਈ ਸੀ ਪੁਲਿਸ ਦੀ, ਆਪਾਂ ਸ਼ਲਾਘਾ ਵੀ ਕਰਦੇ ਹਾਂ ਕਿ ਬੱਚਾ ਬਚਾ ਲਿਆ ਗਿਆ, ਠੀਕ ਹੈ ਨਾ ਜੀ। ਸੋ ਉੱਥੇ ਕਿੱਦਾਂ ਜਾ ਕੇ ਮੰਤਰੀ ਬਹਿ ਕੇ ਮੁੱਖ ਮੰਤਰੀ ਤੱਕ ਟਵੀਟ ਕਰ ਰਹੇ ਨੇ, ਇੱਕ PR ਸਟੰਟ ਬਣਾ ਦਿੱਤਾ ਇਸ ਕਾਮਯਾਬੀ ਨੂੰ। ਜੀ ਬਟ ਜਿੱਥੇ ਤੁਸੀਂ ਹੁਣ ਦੇਖੋ ਜਿਹੜਾ ਕੱਲ ਮੰਗਤ ਮੰਗੇ ਦੀ ਆਪਾਂ ਗੱਲ ਕੀਤੀ ਆ, ਮਾਰਿਆ ਗਿਆ ਹੈ ਨਾ ਜਿਹੜਾ ਸ਼ਿਵ ਸੈਨਾ ਵਾਲਾ ਗੁਰਪ੍ਰੀਤ ਜੀ, ਉਸ ਤੋਂ ਇਲਾਵਾ ਕੱਲ 4 ਹੋਰ ਫਾਇਰਿੰਗ ਦੀਆਂ ਘਟਨਾਵਾਂ ਕੱਲੇ ਮੋਗੇ 'ਚ ਵਾਪਰੀਆਂ ਨੇ। ਕਿ ਯਾਨੀ ਇਹਦੀ ਵੀ ਜ਼ਿੰਮੇਵਾਰੀ ਓਟੋ ਨਾ, ਇਹ ਜ਼ਿੰਮੇਵਾਰੀ ਵੀ ਤੇ ਤੁਹਾਡੀ ਬਣਦੀ ਆ। ਜੀ ਇਨਕਾਊਂਟਰ ਲੈਂਡ ਬਣਾਉਣ ਦੀ ਪੂਰੀ ਕੋਸ਼ਿਸ਼ ਹੈ। ਕਹਿ ਲਓ ਵੀ ਤੁਸੀਂ ਪਹਿਲਾਂ ਕਹਿੰਦੇ ਹੋ ਕਿ ਅਸੀਂ ਇੰਨੇ ਇਨਕਾਊਂਟਰ ਕਰਤੇ ਭਾਈ, ਉਹਨਾਂ ਨੂੰ ਇਨਕਾਊਂਟਰ ਵਾਲੀ ਸਥਿਤੀ 'ਚ ਪਹੁੰਚਣ ਕਿਉਂ ਦਿੰਦੇ ਹੋ? ਕੋਈ ਗੈਂਗਸਟਰਵਾਦ ਵੱਲ ਜਾ ਕਿਉਂ ਰਿਹਾ? ਜਿੱਦਾਂ ਤੁਸੀਂ ਹੁਣ ਜ਼ਿਕਰ ਕੀਤਾ ਕਿ ਫੌਜੀ ਨੇ, ਚਲੋ ਇੱਕ ਪਲ ਲਈ ਜੇ ਆਪਾਂ ਮੰਨ ਲਈਏ ਕਿ ਉਹ ਪੂਰਨ ਤੌਰ ਤੇ ਫੌਜੀ ਨੇ, ਅਗਨੀਵੀਰ ਨਹੀਂ ਨੇ, ਫਿਰ ਇਹਦੇ ਨਾਲ ਤਾਂ ਉਹ ਵੀ ਗੱਲ ਧਾਰਨਾ ਟੁੱਟ ਜਾਂਦੀ ਹੈ ਜਿਹੜੀ ਕਹਿੰਦੇ ਨੇ ਕਿ ਨੌਜਵਾਨਾਂ ਤੋਂ ਰੋਜ਼ਗਾਰ ਹੈ ਨਹੀਂ, ਇਸ ਕਰਕੇ ਉਹ ਮੈਂਟਲੀ ਤੌਰ ਤੇ ਇਹਨੇ ਟੁੱਟੇ ਹੋਏ ਨੇ, ਉਹਨਾਂ ਨੂੰ ਪੈਸਾ ਚਾਹੀਦਾ ਆਪਣੇ ਸੰਸਾਧਨ ਤੋੜਨ ਦੇ ਲਈ, ਤੇ ਉਹ ਫਿਰ ਜੋ ਵੀ ਹੁੰਦਾ ਉਹ ਕਰਦੇ ਨੇ। ਸੋ ਇਹਦੇ ਨਾਲ ਤਾਂ ਉਹ ਵੀ ਧਾਰਨਾ ਟੁੱਟਦੀ ਹੈ। ਸਾਰੇ ਪਾਸੇ ਇਨਕਾਊਂਟਰ ਗਣਾ ਕੇ ਤੁਸੀਂ ਆਪਣੀ ਸਰਕਾਰ ਨੂੰ ਜਾਂ ਤੁਸੀਂ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦੇ ਕਿ ਅਸੀਂ ਫੰਨੇ ਖਾਂ ਆ, ਅਸੀਂ ਬਹੁਤ ਵਧੀਆ ਤਰੀਕੇ ਨਾਲ ਸੱਤਾ ਨੂੰ ਸਾਂਭ ਰਹੇ ਹਾਂ। ਇਹ ਤਾਂ ਨਾਕਾਮੀ ਦੀ ਨਿਸ਼ਾਨੀ ਹੈ ਕਿ ਤੁਹਾਨੂੰ ਇਨਕਾਊਂਟਰ ਕਰਨੇ ਪੈ ਰਹੇ ਨੇ। ਸੋ ਆਖਰੀ ਖਬਰ ਦੇ ਵੱਲ ਜੇਕਰ ਚੱਲੀਏ ਤੇ ਮਸਕ ਉਹਨਾਂ ਦੀ ਕੰਪਨੀ ਤੇ ਸ਼ਰਤਾਂ ਲੱਗੀਆਂ ਨੇ ਜੀ। ਦੇਖੋ ਬਿਲਕੁਲ ਇਹ ਵੱਡੀ ਖਬਰ ਆ ਰਹੀ ਹੈ ਇਸ ਵੇਲੇ ਕਿ ਇੰਡੀਆ ਦੀ ਗਵਰਨਮੈਂਟ ਜਿਹੜੀ ਹੈ ਉਹ ਸੋਚ ਰਹੀ ਹੈ ਕਿ ਸਟਾਰਲਿੰਕ ਦੀ ਜਿਹੜੀ ਸੈਟੇਲਾਈਟ ਕਮਿਊਨੀਕੇਸ਼ਨ ਲਾਇਸੈਂਸ ਦੀ ਪ੍ਰੋਸੈਸਿੰਗ ਹੈ ਉਹ ਲਗਭਗ ਪੂਰੀ ਹੋਣ ਵਾਲੀ ਹੈ। ਪਰ ਇਹਦੇ ਵਿੱਚ ਇਹ ਹੈ ਕਿ ਕੁਝ ਸ਼ਰਤਾਂ ਭਾਰਤੀ ਸਰਕਾਰ ਜਿਹੜੀ ਹੈ ਉਹ ਰੱਖ ਲੈਣੀਆਂ ਚਾਹੁੰਦੀ ਹੈ ਕਿ ਭਾਰਤ ਦੇ ਵਿੱਚ ਹੀ ਕੰਟਰੋਲ ਸੈਂਟਰ ਜਿਹੜਾ ਉਹ ਬਣਾਇਆ ਜਾਣਾ ਜ਼ਰੂਰੀ ਹੈ। ਤੇ ਸੁਰੱਖਿਆ ਏਜੰਸੀਆਂ ਨੂੰ ਕਾਲ ਇੰਟਰਸੈਪਸ਼ਨ ਦੀ ਪਰਮਿਸ਼ਨ ਦੇਣੀ ਹੋਏਗੀ। ਦੇਖੋ ਪੈ ਗਿਆ ਨਾ ਖਲਾਰਾ, ਇਹ ਬੜਾ ਵੱਡਾ ਇੱਥੇ ਵਿਵਾਦ ਖੜਾ ਹੋ ਗਿਆ ਸੀਗਾ ਗੁਰਪ੍ਰੀਤ ਜੀ, ਕਿਉਂਕਿ ਤੁਹਾਨੂੰ ਪਤਾ ਇਹਨਾਂ ਨੇ ਐਲਨ ਮਸਕ ਲਈ ਦਰਵਾਜ਼ਾ ਤੇ ਖੋਲਣਾ ਹੀ ਸੀਗਾ, ਤੁਹਾਨੂੰ ਪਤਾ ਹੀ ਆ, ਉਹ ਤੇ ਅੰਕਲ ਨੇ ਧੌਣ ਤੇ ਗੋਡਾ ਦੇ ਰੱਖ ਕੇ ਖਿਲਾ ਹੀ ਲੈਣਾ, ਠੀਕ ਹੈ ਜੀ। ਤੇ ਉਧਰੋਂ ਇਹਨਾਂ ਦੀ ਜਿਹੜੀ ਸ਼ਾਹਰ ਆ ਗਿਆ ਉਹ ਉਹਨਾਂ ਨੇ ਫੜੀ ਹੋਈ ਹੈ, ਤੁਹਾਨੂੰ ਪਤਾ ਹੀ ਆ, ਅਡਾਨੀ ਸੇਠ, ਉਹਨੂੰ ਤੇ ਸਮਨ ਵੀ ਭਿਜਵਾਤਾ ਅਮਰੀਕਾ ਦੀ ਮੇਰੇ ਖਿਆਲ ਦੇ ਨਾਲ ਜੋ ਸਟਾਕ ਐਕਸਚੇਂਜ ਵਾਲੀ ਜਿਹੜੀ ਕਹਾਣੀ ਆ। ਦੂਜਾ ਕਾਨੂੰਨ ਤੇ ਸ਼ਾਇਦ ਰਾਸ਼ਟਰਪਤੀ ਨੇ ਪੌਜ਼ ਕਰ ਦਿੱਤਾ ਸੀਗਾ ਨਾ ਕੁਝ ਸਮੇਂ ਵਾਸਤੇ, ਪਰ ਸਟਾਕ ਐਕਸਚੇਂਜ ਵਾਲਾ ਤੇ ਚੱਲਦਾ ਹੀ ਪਿਆ ਸੀਗਾ। ਜਿਵੇਂ ਇਧਰ ਆਪਣੇ BSE ਆ, ਉਧਰ ਵੀ ਸਟਾਕ ਐਕਸਚੇਂਜ ਹੈ ਨਾ, ਤਾਂ ਉਹਦਾ ਸਮਨ ਵੀ ਆ ਗਿਆ ਇੰਡੀਆ 'ਚ। ਉਹਨਾਂ ਕਿਹਾ ਆ ਜਾ ਚਾਚਾ ਤੈਨੂੰ ਦਿੰਨੇ ਆ ਚਾਹ ਦੇ ਨਾਲ ਆਂਡਾ ਤਲ ਕੇ ਆ ਜਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਦੂਜੇ ਪਾਸੇ ਕਹਿ ਲਓ ਕਿ ਇਧਰੋਂ ਕਹਾਣੀ ਖਤਮ ਹੋ ਰਹੀ ਆ ਵੱਡੇ ਕਾਰੋਬਾਰੀਆਂ ਦੀ, ਤੇ ਉਧਰੋਂ
ਕਹਾਣੀ ਸ਼ੁਰੂ ਹੋ ਰਹੀ ਆ। ਤਾਂ ਇਹਨਾਂ ਨੇ ਤਾਂ ਮਸਕ ਵਾਸਤੇ ਦਰਵਾਜ਼ਾ ਖੋਲਣਾ ਜ਼ਰੂਰ ਸੀਗਾ, ਪਰ ਇੱਥੇ ਨਾ ਵਿਰੋਧ ਹੋ ਰਿਹਾ ਸੀ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ, ਕਿ ਇਹ ਤੇ ਤੁਸੀਂ ਨੈਸ਼ਨਲ ਸਿਕਿਉਰਿਟੀ ਦੇ ਨਾਲ ਹੀ ਕਿਤੇ ਨਾ ਕਿਤੇ ਬਈ ਸਮਝੌਤਾ ਕਰਨ ਜਾ ਰਹੇ। ਤਾਂ ਇਹ ਤਾਂ ਤੁਸੀਂ ਜਿੱਦਾਂ ਹੁਣ ਤੁਸੀਂ ਵੇਖੋ ਨਾ ਕਿ ਮਸਕ ਨੂੰ ਇੱਕ ਬਹੁਤ ਵੱਡੀ ਲਾਇਸੈਂਸ ਫੀਸ ਹੁੰਦੀ ਹੈ ਸਪੈਕਟਰਮ ਦੀ, ਜਿਹੜੀ ਜੀਓ ਨੇ 19 ਅਰਬ ਡਾਲਰ ਚ ਖਰੀਦੀ ਸੀ, ਮਸਕ ਵਾਸਤੇ ਫ੍ਰੀ ਕਰ ਦਿੱਤੇ ਗਏ। ਠੀਕ ਹੈ ਨਾ ਜੀ। ਸਪੈਕਟਰਮ ਮਸਕ 20 ਸਾਲ ਵਾਸਤੇ ਮੰਗ ਰਿਹਾ, ਇਹ ਵੀ ਦੇਖੋ ਤੁਸੀਂ, ਮਤਲਬ ਕਿ ਪੂਰਾ ਆਪਦੀ ਮਨਮਰਜ਼ੀ ਦੀਆਂ ਮਨਮਰਜ਼ੀਆਂ ਵੇ ਤੇਰੀਆਂ ਮਨਮਰਜ਼ੀਆਂ। ਤਾਂ ਮਤਲਬ ਕਿ ਇਸ ਤਰ੍ਹਾਂ ਦੀ ਖੇਡ ਚੱਲਦੀ ਸੀਗੀ। ਤਾਂ ਜਦੋਂ ਐਡਾ ਖੁੱਲਾ ਖੇਡ ਫਰੂਕਾਬਾਦੀ ਚੱਲਿਆ, ਵਿਰੋਧ ਉੱਠਣਾ ਸਟਾਰਟ ਹੋ ਗਿਆ, ਤੇ ਹੁਣ ਦੱਸਦੇ ਆ ਕਿ ਕੁਝ ਸ਼ਰਤਾਂ ਜਿਹੜੀਆਂ ਉਹ ਸਰਕਾਰ ਉਹਨਾਂ ਦੇ ਮੂਹਰੇ ਰੱਖ ਸਕਦੀ ਹੈ ਕਿ ਇੰਨਾ ਸਾਨੂੰ ਜ਼ਿਆਦਾ ਤੁਸੀਂ ਬਈ ਉੱਥੇ ਨਾ ਖੱਜਲ ਕਰੋ, ਅਸੀਂ ਫਸ ਜਾਵਾਂਗੇ। ਸੋ ਇਸ ਵਾਸਤੇ ਦੱਸਦੇ ਆ ਕਿ ਕੁਝ ਸ਼ਰਤਾਂ ਜਿਹੜੀਆਂ ਉਹ ਰੱਖਣ ਜਾ ਰਹੀ ਹੈ ਕੇਂਦਰ ਸਰਕਾਰ। ਬਾਕੀ ਮਸਕ ਵਾਸਤੇ ਦਰਵਾਜ਼ਾ ਤੇ ਖੋਲਣਾ ਪੜੇਗਾ ਜੀ। ਸੋ ਦੇਖਦੇ ਆ ਹੁਣ ਕਿਹੋ ਜਿਹੀਆਂ ਸ਼ਰਤਾਂ ਰੱਖੀਆਂ ਜਾਂਦੀਆਂ ਨੇ, ਤੇ ਫਿਰ ਉਹ ਸ਼ਰਤਾਂ ਮੰਨਣੀਆਂ ਕਿੱਦਾਂ ਨੇ ਜਾਂ ਸ਼ਰਤਾਂ ਤੜਵਾਉਣੀਆਂ ਕਿੱਦਾਂ ਨੇ, ਉਹ ਤਾਂ ਉਹਨਾਂ ਨੂੰ ਪਤਾ ਹੀ ਹੈ। ਜਿੱਦਾਂ ਤੁਸੀਂ ਧੌਣ ਤੇ ਗੋਡਾ ਰੱਖਣ ਵਾਲੀ ਗੱਲ ਕੀਤੀ ਹੈ, ਉਹ ਤਾਂ ਫਿਰ ਅਗਲਿਆਂ ਨੇ ਰੱਖ ਹੀ ਲੈਣਾ। ਬਾਕੀ ਦੇਖਦੇ ਆ ਬਣਦਾ ਕੀ ਹੈ। ਏਅਰਟੈਲ ਤੇ ਜੀਓ ਨਾਲ ਤਕਰੀਬਨ ਸਮਝੌਤਾ ਉਹਨਾਂ ਦਾ ਹੋ ਗਿਆ। ਏਅਰਟੈਲ ਵਾਲਿਆਂ ਦਾ ਤਾਂ ਜਨਤਕ ਹੀ ਹੋ ਗਿਆ, ਜੀਓ ਦਾ ਹੱਲੇ ਜਨਤਕ ਹੋਣਾ ਬਾਕੀ ਹੈ। ਸੋ ਪ੍ਰੋਗਰਾਮ ਦਾ ਸਮਾਂ ਸਾਡਾ ਇੱਥੇ ਹੀ ਹੁੰਦਾ ਸਮਾਪਤ। ਸੋ ਮਿੰਟੂ ਜੀ ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਖਬਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।